ਅਗਲੀ ਖਬਰ ਦੇ ਵੱਲ ਵਧੀਏ ਤੇ ਇਸ ਵੇਲੇ ਦੀ ਜਿਹੜੀ ਵਿਸ਼ਵ ਭਰ ਦੀ ਵੱਡੀ ਖਬਰਾਂ ਦੇ ਵਿੱਚੋਂ ਇੱਕ ਖਬਰ ਹੈ ਕਿ ਪ੍ਰਾਈਮ ਮਿਨਿਸਟਰ ਜਿਹੜੇ ਯੂਕੇ ਦੇ ਨੇ ਕੀਰ ਸਟਾਰਮਰ, ਉਹਨਾਂ ਦੇ ਨਾਲ ਸੰਬੰਧਿਤ ਇੱਕ ਪ੍ਰਾਪਰਟੀ ਨੂੰ ਅੱਗ ਲਾਉਣ ਦੇ ਮਾਮਲੇ ਦੇ ਵਿੱਚ, ਅੱਗ ਲਾਉਣ ਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ 21 ਸਾਲ ਦਾ ਬੰਦਾ ਜਿਹੜਾ ਉਹਨੂੰ ਅਰੈਸਟ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੰਦੇ ਨੇ ਕਈ ਅਟੈਕ ਕੀਤੇ ਤੇ ਹਾਈ ਪ੍ਰੋਫਾਈਲ ਫਿਗਰ ਦੇ ਨਾਲ ਜੁੜੀ ਲੰਡਨ ਦੇ ਵਿੱਚ ਇੱਕ ਮੈਟਰੋਪੋਲੀਟਨ ਇਲਾਕਿਆਂ ਦੇ ਵਿੱਚ ਜਿਹੜੀ ਇੱਕ ਪ੍ਰਾਪਰਟੀ ਸੀ, ਉਹਨੂੰ ਅੱਗ ਦੇ ਹਵਾਲੇ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਮੈਟਰੋਪੋਲੀਟਨ ਪੁਲਿਸ ਨੇ ਇਹ ਗੱਲ ਜ਼ਾਹਰ ਕੀਤੀ ਜਾਂ ਇਹ ਗੱਲ ਸਪਸ਼ਟ ਕੀਤੀ ਕਿ ਇਹ ਜਿਹੜੀ ਪ੍ਰਾਪਰਟੀ ਆ ਯੂਕੇ ਦੇ ਪ੍ਰਾਈਮ ਮਿਨਿਸਟਰ ਜਿਹੜੇ ਕੇਰ ਸਟਾਰਮਰ ਨੇ ਉਹਨਾਂ ਦੇ ਨਾਲ ਸੰਬੰਧਿਤ ਹੈ। ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿ ਇਸ ਬੰਦੇ ਨੇ ਵਾਕਈ ਜਿਹੜਾ ਇਹਦਾ ਇਰਾਦਾ ਸੀਗਾ ਉਹ ਸੀਗਾ ਕਿ ਪ੍ਰਾਪਰਟੀ ਨੂੰ ਅੱਗ ਲਾਉਣਾ ਤੇ ਉੱਥੇ ਰਹਿੰਦੇ ਬੰਦਿਆਂ ਦੀ ਜਿਹੜੀ ਜਾਨ ਆ ਉਹਨਾਂ ਨੂੰ ਖਤਰੇ ਦੇ ਵਿੱਚ ਪਾਉਣਾ। ਦੱਸਿਆ ਜਾ ਰਿਹਾ ਹੈ ਕਿ ਜਿਹੜੀ ਅੱਜ ਦੀ ਸਵੇਰ ਆ ਉਦੋਂ ਫਾਇਰ ਫਾਈਟਰਸ ਨੂੰ ਇੱਕ ਕਾਲ ਮਿਲੀ ਸੀਗੀ, ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਨਾਰਥ ਲੰਡਨ ਦੇ ਇੱਕ ਇਲਾਕੇ ਦੇ ਵਿੱਚ ਇੱਕ ਬਿਲਡਿੰਗ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਕਿ 10 ਡਾਊਨਿੰਗ ਸਟਰੀਟ ਦੇ ਨੇੜੇ ਪੈਂਦੀ ਹੈ। ਇੱਥੇ ਪਤਾ ਲੱਗਿਆ ਕਿ ਬਾਅਦ ਦੇ ਵਿੱਚ ਇਹ ਜਦੋਂ ਖੋਜ ਕੀਤੀ ਗਈ ਤਾਂ ਜਦੋਂ ਕਾਲ ਤੋਂ ਬਾਅਦ ਉਹਨੂੰ ਕਾਲ ਨੂੰ ਇਨਵੈਸਟੀਗੇਟ ਕੀਤਾ ਗਿਆ ਜਾਂ ਉਹਨੂੰ ਕਾਲ ਨੂੰ ਮੋਨੀਟਰ ਕੀਤਾ ਗਿਆ ਤਾਂ ਉਹ ਕਾਲ ਯੂਕੇ ਪ੍ਰਾਈਮ ਮਿਨਿਸਟਰ ਦੇ ਜਿਹੜੇ ਰੈਜ਼ੀਡੈਂਸ ਆ ਉਹਦੇ ਬਿਲਕੁਲ ਨੇੜੇ ਸੀ। ਬਾਅਦ ਦੇ ਵਿੱਚ ਜਦੋਂ ਫਾਇਰ ਫਾਈਟਰ ਉੱਥੇ ਪਹੁੰਚੇ ਤਾਂ ਦੱਸਿਆ ਗਿਆ ਕਿ ਉੱਥੇ ਅੱਗ ਹਲੇ ਲੱਗੀ ਨਹੀਂ ਸੀ, ਪਰ ਫਿਰ ਵੀ ਜਿਹੜਾ ਉਹਦਾ ਫਰੰਟ ਡੋਰ ਆ ਉਸ ਬਿਲਡਿੰਗ ਦਾ, ਉਹਨੂੰ ਜਿਹੜਾ ਉਹ ਅੱਗ ਦੁਬਾਰਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਜਿਹੜਾ ਫਰੰਟ ਡੋਰ ਆ ਇਹ ਅਪਾਰਟਮੈਂਟ ਜਿਹੜਾ ਬਿਲਡਿੰਗ ਲਿੰਕਡ ਆ ਉਸ ਯੂਕੇ ਦੇ ਪ੍ਰਾਈਮ ਮਿਨਿਸਟਰ ਸਟਾਰਮਰ ਦੇ ਨਾਲ ਲਿੰਕਡ ਹੈ। ਇਸ ਮਾਮਲੇ ਦੇ ਵਿੱਚ ਇੱਕ ਬੰਦੇ ਨੇ ਉਸ ਬੰਦੇ ਨੂੰ ਫੜਿਆ ਤੇ ਉਸ ਤੋਂ ਬਾਅਦ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਲੰਡਨ ਫਾਇਰ ਬ੍ਰਿਗੇਡ ਦੀ ਇਸ ਪੂਰੀ ਰਿਪੋਰਟ ਦੇ ਮੁਤਾਬਕ ਤੀਜੀ ਘਟਨਾ ਫਿਰ ਇੱਕ ਜਿਹੜੀ ਉਹ ਵਾਪਰੀ ਕਿ ਇੱਕ ਕਾਰ ਨੂੰ ਫਿਰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਇੱਕ ਤੋਂ ਬਾਅਦ ਇੱਕ ਘਟਨਾਵਾਂ, ਤਾਂ ਉਹਨਾਂ ਨੂੰ ਹੁਣ ਪੁਲਿਸ ਜਿਹੜੀ ਆ ਉਹ ਖੰਗਾਲਣ ਦੀ ਕੋਸ਼ਿਸ਼ ਕਰ ਰਹੀ ਆ। ਪਰ ਪੁਲਿਸ ਨੇ ਇਹ ਸਾਫ਼ ਕੀਤਾ ਵੀ ਉੱਥੇ ਜਿਹੜਾ ਹੁਣ ਕੋਈ ਖਤਰੇ ਦੀ ਗੱਲ ਨਹੀਂ ਹੈ, ਉੱਥੇ ਜਿਹੜੀ ਸਾਰੀ ਸਥਿਤੀ ਸੀ ਉਹਨੂੰ ਕੰਟਰੋਲ ਦੇ ਹੇਠ ਕਰ ਲਿਆ ਗਿਆ। ਸਟਾਰਮਰ ਜਿਹੜੇ ਨੇ ਉਹਨਾਂ ਨੇ ਥੈਂਕ ਕੀਤਾ ਐਮਰਜੈਂਸੀ ਸਰਵਿਸਿਜ਼ ਨੂੰ ਜਾਂ ਹੋਰ ਕਿ ਇਹਨਾਂ ਦੀ ਜਿਹੜੀ ਆ ਮੁਸਤੈਦੀ ਕਰਕੇ ਕੋਈ ਵੀ ਵੱਡੀ ਘਟਨਾ ਹੋਣ ਜਿਹੜਾ ਉਹ ਬਚਾ ਰਹਿ ਗਿਆ। ਜੀ। ਜੀ।